ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜਾ ਚਲਾਕ ਇਨਸਾਨ ਹੁੰਦਾ ਨਾ, ਉਹਦੇ ਇੱਕ ਅਸਲ ਖੇਲ, ਉਹਦੀ ਚਲਾਕੀ ਤੇ ਗੱਲ ਕਰਾਂਗੇ। ਉਹ ਇਹ ਹੈ ਕਿ ਉਹ ਤੁਹਾਡੀ ਫੈਸਲੇ ਸਾਜ਼ੀ ਦਾ ਜਿਹੜਾ ਅਮਲ ਹੈ ਨਾ, ਉਹਨੂੰ ਕਮਜ਼ੋਰ ਕਰ ਦਿੰਦਾ ਹੈ। ਔਰ ਉਹਦਾ ਜਿਹੜਾ ਤਰੀਕਾ, ਇੱਕ ਵਾਰਦਾਤ ਹੁੰਦਾ ਹੈ, ਇੱਕ ਚਲਾਕੀ ਹੁੰਦੀ, ਉਹ ਇਹ ਹੁੰਦੀ ਹੈ ਕਿ ਤੁਹਾਨੂੰ ਆਪਣੇ ਆਪ ਤੇ ਸ਼ੱਕ ਕਰਨ ਦਾ ਆਦਤ ਪਾ ਦਿੰਦਾ ਹੈ। ਯਾਨੀ ਕਿ ਕਦੀ ਤੁਹਾਨੂੰ ਲੱਗਿਆ ਹੋਏ ਕਿ ਯਾਰ ਤੁਸੀਂ ਹਮੇਸ਼ਾ ਹੀ ਗਲਤ ਜੇ, ਔਰ ਆਪਣੇ ਆਪ ਤੇ ਤੁਸੀਂ ਸ਼ੱਕ ਕਰ ਰਹੇ ਜੇ ਹਮੇਸ਼ਾ ਹੀ, ਤਾਂ ਯਾਦ ਰੱਖਿਆ ਜੇ ਤੁਹਾਡੇ ਇਰਦ ਗਿਰਦ ਕੋਈ ਚਲਾਕ ਇਨਸਾਨ ਜ਼ਰੂਰ ਹੈ। ਕਿਉਂਕਿ ਉਹ ਮੁਸਲਸਲ ਤੁਹਾਨੂੰ ਪਤਾ ਕੀ ਕਰਦਾ, ਤੁਹਾਨੂੰ ਸ਼ੱਕ ਚ ਪਾ ਦਿੰਦਾ ਹੈ। ਯਾਨੀ ਕਿ ਤੁਸੀਂ ਕੋਈ ਕੰਮ ਕਰਨ ਲੱਗੇ ਜੇ ਨਾ, ਉਹ ਤੁਹਾਨੂੰ ਕਹੇਗਾ ਨਹੀਂ ਨਹੀਂ ਇਹ ਅੱਛਾ ਨਹੀਂ ਹੈ, ਇਹ ਫਲਾਣੇ ਬੰਦੇ ਨੇ ਵੀ ਕੀਤਾ ਸੀ, ਉਹ ਵੀ ਫਲॉप ਹੋ ਗਿਆ। ਇੱਕ ਵਾਰੀ ਤਾਂ ਸ਼ਾਇਦ ਤੁਸੀਂ ਥੋੜਾ ਜਿਹਾ ਉਹਨੂੰ ਚੈਲੰਜ ਕਰੋ ਕਿ ਨਹੀਂ ਨਹੀਂ ਠੀਕ, ਲੇਕਿਨ ਅਗਰ ਉਹ ਬਾਰ-ਬਾਰ ਤੁਹਾਨੂੰ ਕਹੇਗਾ ਨਾ, ਹਮੇਸ਼ਾ ਗੱਲ ਯਾਦ ਰੱਖਿਆ ਜੇ ਕਿ ਦਿਮਾਗ ਜ਼ਿਆਦਾ ਉਸ ਚੀਜ਼ ਨੂੰ ਨਹੀਂ ਸੁਣਦਾ ਜਿਹੜੀ ਅੱਛੀ ਚੀਜ਼ ਹੋਏ। ਜ਼ਰੂਰੀ ਨਹੀਂ ਹੈ। ਦਿਮਾਗ ਹਮੇਸ਼ਾ ਫਾਲੋ ਕਰਦਾ ਰੈਪੀਟੀਸ਼ਨ ਨੂੰ, ਕਿ ਕਿਹੜੀ ਗੱਲ ਕਿੰਨੀ ਦਫਾ ਕਹੀ ਗਈ ਹੈ। ਇਸੇ ਵਾਸਤੇ ਤੁਸੀਂ ਇੱਕ ਅਕਸਰ ਕਹਾਵਤ ਸੁਣੀ ਹੋਏਗੀ ਕਿ ਝੂਠ ਇੰਨੀ ਦਫਾ ਬੋਲੋ ਕਿ ਉਹ ਸੱਚ ਲੱਗਣਾ ਸ਼ੁਰੂ ਹੋ ਜਾਏ। ਇਹ ਹੀ ਵਜ੍ਹਾ ਹੈ ਕਿ ਤੁਸੀਂ ਅਗਰ ਕੋਈ ਚੀਜ਼ ਗਲਤ ਵੀ ਬਾਰ-ਬਾਰ ਕਿਸੇ ਇਨਸਾਨ ਨੂੰ ਕਹਿ ਰਹੇ ਜੇ ਨਾ, ਤੇ ਉਹ ਦਿਮਾਗ ਉਹਨੂੰ ਸਹੀ ਸਮਝਣ ਲੱਗ ਜਾਂਦਾ ਹੈ। ਔਰ ਤੁਸੀਂ ਆਪਣੇ ਆਪ ਤੇ ਸ਼ੱਕ ਕਰਨ ਲੱਗ ਜਾਂਦੇ ਜੇ ਕਿ ਹਾਂ, ਇਹ ਮੈਂ ਫੈਸਲਾ ਸਹੀ ਨਹੀਂ ਕੀਤਾ, ਇਹ ਮੈਂ ਕੰਮ ਸਹੀ ਨਹੀਂ ਕੀਤਾ। ਤੇ ਇਸ ਵਾਸਤੇ ਕੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਬ੍ਰੇਨ ਦਾ ਕੌਨਫੀਡੈਂਸ ਸਿਸਟਮ ਹੈ ਨਾ, ਉਹ ਵੀਕ ਹੋ ਜਾਂਦਾ। ਯਾਨੀ ਕਿ ਫੈਸਲਾ ਕਰਨ ਦੀ ਤਾਕਤ ਖਤਮ ਹੋ ਜਾਂਦੀ, ਕਿਉਂਕਿ ਬਾਰ-ਬਾਰ ਤੁਹਾਨੂੰ ਸ਼ੱਕ ਕ੍ਰੀਏਟ ਕੀਤਾ ਜਾ ਰਿਹਾ। ਔਰ ਜਦੋਂ ਵੀ ਇਨਸਾਨ ਸ਼ੱਕ ਚ ਆ ਜਾਏ ਨਾ, ਉਹ ਜ਼ਿਆਦਾ ਇਮੋਸ਼ਨਲ ਹੋਏਗਾ, ਓਵਰ ਥਿੰਕ ਕਰੇਗਾ। ਓਵਰ ਥਿੰਕਿੰਗ ਦੇ ਨਾਲ ਉਹਦਾ ਫੈਸਲਾ ਸਾਜ਼ੀ ਦਾ ਬ੍ਰੇਨ ਕਮਜ਼ੋਰ ਹੋ ਜਾਏਗਾ। ਲਿਹਾਜ਼ਾ ਫਿਰ ਹੁੰਦਾ ਕੀ ਹੈ, ਤੁਸੀਂ ਉਹੀ ਫੈਸਲਾ ਕਰਦੇ ਜੇ ਜਿਹੜਾ ਉਹ ਇਨਸਾਨ ਕਹਿੰਦਾ। ਯਾਨੀ ਕਿ ਬੜੇ ਤਰੀਕੇ ਨਾਲ ਤੁਹਾਨੂੰ ਉਸੇ ਸਾਈਡ ਤੇ ਲੈ ਆਏਗਾ ਕਿ ਜਿਹੜਾ ਉਹ ਚਾਹ ਰਿਹਾ ਤੁਸੀਂ ਉਹੀ ਕਰਨ ਲੱਗ ਜਾਓ। ਲਿਹਾਜ਼ਾ ਅਗਰ ਤੁਸੀਂ ਕਦੀ ਮਹਿਸੂਸ ਕਰ ਰਹੇ ਜੇ ਕਿਸੇ ਇਨਸਾਨ ਦੇ ਨਾਲ ਰਹਿ ਕੇ ਆਪਣੇ ਆਪ ਤੇ ਸ਼ੱਕ ਜ਼ਿਆਦਾ ਕਰਨ ਲੱਗ ਜਾਂਦੇ ਜੇ ਨਾ, ਸਮਝਿਆ ਜੇ ਕਿਤੇ ਉਹ ਚਲਾਕ ਇਨਸਾਨ ਤਾਂ ਨਹੀਂ। ਕਿਉਂਕਿ ਇੱਕ ਅੱਛਾ ਜਿਹੜਾ ਇਨਸਾਨ ਹੁੰਦਾ ਹੈ, ਉਹ ਤੁਹਾਨੂੰ ਕਲੈਰਿਟੀ ਦਿੰਦਾ ਹੈ, ਚੀਜ਼ਾਂ ਕਲੀਅਰ ਕਰਦਾ ਹੈ, ਉਹ ਕਨਫਿਊਜ਼ਨ ਨਹੀਂ ਦਿੰਦਾ। ਲਿਹਾਜ਼ਾ ਹਮੇਸ਼ਾ ਚਲਾਕ ਇਨਸਾਨ ਤੋਂ ਬਚ ਕੇ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਚ ਆਇਆ ਹੋਏਗਾ। ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਦੱਸੋ। ਇਨਸ਼ਾਅੱਲਾ ਉਹਦਾ ਜਵਾਬ ਵੀ ਦੇਵਾਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦੇਵਾਂਗਾ। ਜਜ਼ਾਕ ਅੱਲਾ।